अस्सलाम वालेकुम जी की हाल चाल उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा ते आपां की करदे हैं। ते दिन बड़ा अलहमदुलिल्लाह सोहना लगा होया जी कि धुप्प निकल आई आ, आपां भी बाहर आ गए हैं। तुहानूं पता कि रोज़िਆਂ दे करके जिहड़ी रूटीन आ थोड़ी जी होई आ खराब। सो पहला रूटीन जिहड़ी थोड़ी जी होर तरह दी आ, लेकिन हुण थोड़ा जिहा बदल गया। रोज़ा अज हैगा जी अलहमदुलिल्लाह 15वां ते 15 रह गए दिन, मगर उस तो बाद 19 या 20 तरीक नूं जिहड़ी ईद आ। सो इन्हां नूं छड्ड दईए। सब तो पहला ये बड़ा काम सवेरे सवेरे जरूरी हुंदा वा। ते अल्लाह रखे खैर। आओ भी बाहर चौधरी साहब सैम ना जंदा जुंदा ला जांदा, कहंदा कबूतर जिहड़े आ कोई लै ना जावे, इस करके। ते बतखां मैं सवेरे सवेरे ना बाहर फिरदियां वेख लियां, बाहर पिछे बतखां फिरदियां पईयां दो। मैं कहा भी ये पता नहीं काहतों फिरदियां। हुण आइडिया होया भी दो जणियां बैठियां होईयां वा करो चेक है माशाअल्लाह। ਇਹ ਹੁਣ ਇੱਥੇ ਬੈਠੀਆਂ ਵਾ, ਇਸ ਪਾਸੇ ਕੋਈ ਵੀ ਜਿਹੜੀ ਬਤਖ ਆ ਮੇਰਾ ਖਿਆਲ ਆ ਨਹੀਂ ਬੈਂਦੀ। ਤੇ ਆਂਡੇ ਇੱਧਰ ਵੀ ਲੁਕੇ ਹੋਏ ਆ, ਲੇਕਿਨ ਜ਼ਿਆਦਾ ਉੱਧਰ ਬੈਂਦੀਆਂ। ਹੁਣ ਉਹ ਆਪਾਂ ਘੋਰਨਾ ਵੱਡਾ ਕਰਕੇ ਉਹਦੇ ਥੱਲੇ ਆਪਾਂ ਹੋਰ ਆਂਡੇ ਵੀ ਰੱਖ ਸਕਦੇ ਆ। ਮਤਲਬ ਇਹ ਮੈਂ ਗੈਸ ਕੀਤਾ ਵਾ ਕਿ ਇਦਾਂ ਹੋ ਸਕਦਾ ਵਾ। ਤੁਸੀਂ ਵੀ ਆ ਜਾਓ ਬਾਹਰ, ਆਓ ਵੇ ਮੁੰਡਿਓ, ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ। ਓਏ ਬਸ ਠੀਕ ਆ। ਬਤਖਾਂ ਭਾਈ ਦੋ ਬਾਹਰ ਸੀ, ਪਹਿਲਾਂ ਦੋ ਬਤਖਾਂ ਬਾਹਰ ਸੀ। ਤਾੜੀਆਂ ਹੀ ਨਹੀਂ, ਮੈਨੂੰ ਕੀ ਪਤਾ ਕਿੱਥੇ ਸੀ ਉਹ ਪਰੇ ਫਿਰਦੀਆਂ ਪਈਆਂ ਉਧਰ। ਤਾੜੀਆਂ ਹੀ ਨਹੀਂ ਮੈਨੂੰ ਤੇ ਤਾੜੀਆਂ ਲੱਗੀਆਂ। ਖਰਗੋਸ਼ ਵੀ ਰਾਤ ਨਹੀਂ ਤੜੇ, ਖਰਗੋਸ਼ ਹਰ ਰੋਜ਼ ਨਿਕਲੇ ਹੁੰਦੇ ਨਾ। ਖਰਗੋਸ਼ ਨਿਕਲਦੇ ਪਤਾ ਨਹੀਂ ਕਿੱਥੋਂ ਆ। ਵੇਖੋ ਜਰਾ ਕੀ ਆ ਖੁੱਡਾ ਮਾਰਨ ਆ ਪਿਆ ਹੈ। ਆਹ ਸਿੱਟ ਦਿੰਦੇ ਢੱਕਣ, ਅੱਛਾ ਢੱਕਣ ਛੱਡ ਦਿੰਦੇ ਆ, ਧੱਕੇ ਮਾਰ ਕੇ। ਬਸ ਸਹੀ ਆ। ਉਹ ਰਾਤ ਦੇ ਖੁੱਲੇ ਫਿਰਦੇ ਆ, ਉਹ ਫਿਰਦੇ ਪਏ। ਉਹ ਪਿਛਲੇ ਸਾਲ ਜਿਨ੍ਹਾਂ ਨੇ, ਤੁਹਾਨੂੰ ਪਤਾ ਕਿ ਜਿਹੜੇ ਬੰਦੇ ਆਪਣੇ ਨਾਲ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਕਿ ਪਿਛਲੇ ਸਾਲ ਆਪਣੇ ਕੋਲ ਦੋ ਖਰਗੋਸ਼ ਹੀ ਸੀ, ਤੇ ਇੱਕ ਬਰਾਊਨ ਜਿਹਾ ਇੱਕ ਵਾਈਟ ਡੱਬਾ ਜਿਹਾ ਹੈ ਨਾ। ਤੇ ਉਹ ਕੈਂਡੀ ਤੇ ਚਾਰਲੀ ਨਾਲ ਫਿਰਦੇ ਹੁੰਦੇ ਸੀ। ਉਹ ਵਾਲਾ ਕੰਮ ਹੁਣ ਇਹਨਾਂ ਨੇ ਸ਼ੁਰੂ ਕਰਤਾ। ਇਹ ਵੀ ਬਾਹਰ ਹੀ ਫਿਰਦੇ ਆ, ਅੰਦਰ ਇਹ ਵੀ ਕੋਈ ਨਹੀਂ ਵੜਦੇ। ਆ ਵੇਖੋ ਤਿੰਨ ਆ ਫਿਰਦੇ ਆ ਹੈ। ਹੁਣ ਸਹੀ ਹੈ, ਮੋਟੇ ਤਾਏ ਹੋਣਗੇ। ਨਹੀਂ ਮੋਟੇ ਤਾਜੇ ਤੇ ਹੋਣਗੇ, ਲੇਕਿਨ ਇਹਦਾ ਬਾਹਰ ਫਿਰਦੇ ਫਿਰਦੇ ਖਤਰਾ ਹੈਗਾ ਵਾ। ਨਹੀਂ ਹੁਣ ਕਿੱਥੇ ਜਾਂਦੇ ਯਾਰ। ਆਪਣਾ ਬੂਗਾ ਵੀ ਥੱਲੋਂ ਖਰਾਬ ਸੀ, ਹਾਂ ਹੁਣ ਭਾਈ ਅੰਦਰ ਵੜ ਕੇ ਆਂਦੇ ਜਦੋਂ ਕੋਈ ਸ਼ਾਇ ਨਾ। ਇੱਕ ਚੀਜ਼ ਹੋਰ ਵੀ ਆ ਜਿਹੜਾ ਮੈਨੂੰ ਪ੍ਰੋਬਲਮ ਆ ਥੋੜੀ ਜੀ। ਆਪਣੇ ਕੋਲੇ ਪਹਿਲਾਂ ਸੀ ਖੁੱਡਾ, ਠੀਕ ਹੈ, ਖੁੱਡੇ ਦੇ ਅੰਦਰ ਵੜਦੇ ਹੁੰਦੇ ਸੀ। ਖੁੱਡੇ ਦੇ ਵਿੱਚ ਆਪਣੇ ਕੋਲੇ ਗਾਂ ਦੀ ਗਾਂ ਨੇ ਆਪ ਖੁੱਡਾ ਮਾਰੀਆਂ ਹੋਈਆਂ ਸੀ, ਠੀਕ ਆ। ਮਤਲਬ ਕਿਸੇ ਚੀਜ਼ ਦਾ ਵੜਨ ਦਾ ਖਤਰਾ ਨਹੀਂ ਸੀ। ਹੁਣ ਇਹਦੇ ਵਿੱਚ ਆਰਾਮ ਸਕੂਨ ਨਾਲ ਬਿੱਲੀ ਵੜ ਸਕਦੀ ਆ। ਇਹਦੇ ਵਿੱਚ ਬਿੱਲੀ ਆਉਂਦੀ ਨਹੀਂ ਹੈ। ਮੈਂ ਗੱਲ ਕਰ ਰਿਹਾ, ਬਿੱਲੀ ਤਾਂ ਨਹੀਂ ਹੁੰਦੀ। ਅਗਰ ਕੋਈ ਮੈਂ ਮਤਲਬ ਐਸੇ ਕਹਿਣਾ ਵਾ, ਨਿਓਲਾ ਵੀ ਹੋ ਗਿਆ, ਬਿੱਲੀ ਵੀ ਹੋ ਗਈ, ਆਰਾਮ ਨਾਲ ਇੱਕ ਚੀਜ਼ ਵੜ ਸਕਦੀ, ਤਾਂ ਕਰਕੇ ਮੈਂ ਕਹਿਣਾ ਸੀ। ਬਾਕੀ ਚਲੋ ਖੈਰ ਸਲਾਹ, ਇਟਸ ਓਕੇ। ਅੱਲਾ ਖੈਰ ਕਰੇਗਾ, ਰੱਬ ਇਹਨਾਂ ਦੀ ਜ਼ਿੰਦਗੀ ਕਰੇ, ਰੱਬ ਇਹਨਾਂ ਨੂੰ ਸਲਾਮਤ ਰੱਖੇ। ਤੇ ਬਾਕੀ ਟਰਕੀ ਬਰਡ ਦਾ ਆਂਡਾ ਵਾਵਾ ਦਿਨ ਹੋ ਗਿਆ ਆਪਾਂ ਨੂੰ ਨਹੀਂ ਲੱਭਾ ਹਲੇ ਤੱਕ। ਇਸ ਤਰ੍ਹਾਂ ਹੀ ਉਦੋਂ ਦੀ ਫਿਰਦੀ ਆ, ਲੱਭਣੇ ਆ। ਹੁਣ ਇਹਨੂੰ ਮੈਂ ਕਿਹਾ ਸੀ, ਮੈਂ ਕਿਹਾ ਹੁਣ ਲੱਭ, ਤਾਂ ਕਿ ਯਾਰ ਹੁਣ ਇੱਧਰ ਹੋ ਸਕਦਾ ਕਿਸੇ ਪਾਸੇ, ਤੇ ਫਿਰ ਕਿਤੇ ਹੋਰ ਹੋਣਗੇ। ਹਾਂ ਹੋਪਫੁਲੀ ਸ਼ਾਇਦ। ਬਾਕੀ ਲੋ ਜੀ ਆ ਗਈਆਂ ਬਤਖਾਂ, ਆ ਦੋ ਰਾਤ ਦੀਆਂ ਖੁੱਲੀਆਂ ਰਹੀਆਂ ਵਾ। ਉਹ ਜਿਹੜੀਆਂ ਦੋ ਆ ਉਹ ਬੈਠੀਆਂ ਰਹੀਆਂ ਵਾ। ਜੇ ਬੰਦੇ ਸਵੇਰੇ ਅੱਬੂ ਨੇ ਛੱਡਤੀਆਂ ਵੀ ਹੋ ਸਕਦਾ ਵਾ। ਹਾਂ ਹੋ ਸਕਦਾ। ਇੱਧਰ ਖੜੋਤੀ ਆਪਣੀ ਅੰਬਰ ਰਾਣੀ। ਅੰਬਰ ਗਰਮੀ ਹੋ ਗਈ ਨਾ ਹੁਣ, ਹਾਲੇ ਤਾਂ ਵੈਸੇ ਕੁਛ ਨਹੀਂ, ਲੇਕਿਨ ਪੱਠੇ ਨੂੰ ਪਾਉਣੇ ਆ। ਪੱਠੇ ਪਾਏ ਆ ਭਾਈ ਸ਼ਾਨੀ ਨੇ, ਵੇਖ। ਵਾਹ ਬਈ ਵਾਹ ਬਈ ਵਾਹ ਬਈ ਵਾਹ। ਬਾਕੀ ਸਾਰੀਆਂ ਗੱਲਾਂ ਬਾਅਦ ਦੀਆਂ। ਸਕੂਟਰ ਕਿਹਨੇ ਦੇ ਦਿੱਤਾ? ਇਹ ਲਿਆਂਦਾ ਕਾਹਦੋਂ ਆ? ਇਹ ਉਦੋਂ ਲਿਆਉਣਾ ਨਾ ਜਦੋਂ ਜਾਣਾ ਹੋਵੇ। ਵੇਖਿਆ, ਇਹ ਉਦੋਂ ਲਿਆਉਂਦਾ ਚਾਚਾ ਸਕੂਟਰ, ਉਦੋਂ ਕੱਢਦਾ ਜਦੋਂ ਇਹ ਚਾਚੇ ਨੇ ਕਿਤੇ ਜਾਣਾ ਹੁੰਦਾ ਵਾ। ਲਓ ਜੀ ਚਾਚਾ ਆ ਗਿਆ ਤੇ ਬਾਕੀ ਕੰਮ ਲੱਗਾ ਸ਼ੁਰੂ ਹੋਣ। ਮਿਰਜ਼ਾ ਤੇ ਆਇਆ ਹੋਇਆ ਨਾ, ਤੇ ਆ ਕੇ ਉਹਨੇ ਮੈਨੂੰ ਲੱਗਦਾ ਵੀ ਮਸਾਲਾ ਵੀ ਬਣਾ ਲਿਆ। ਮੈਂ ਕਿਹਾ ਅੱਜ ਬੱਚੇ ਕਢਾਉਣੇ ਆ, ਕਹਿੰਦਾ ਆਖੇ ਦਿਓ ਲੰਮੇ ਨੱਕ ਵਾਲੀ ਦੇ, ਲੰਮੇ ਨੱਕ ਵਾਲੀ ਦੇ। ਲਓ ਜੀ ਇੱਧਰ ਤਾਂ ਮਿਰਜ਼ਾ ਜੀ ਨੇ ਵੀ ਕੰਮ ਖਿੱਚੀ ਖੜੇ ਹੈ। ਕੀ ਨਾਂ ਇਹਦਾ? ਨਜ਼ੀਰ? ਨਹੀਂ ਇਹਦਾ ਨਾਮ ਹੈਗਾ ਮੁਹੰਮਦ ਸੈਨ। ਮੁਹੰਮਦ ਸੈਨ ਮਿਰਜ਼ਾ ਮੁਹੰਮਦ ਸੈਨ ਦਾ ਨਾਂ ਜੀ। ਤੇ ਅਸੀਂ ਪਰ ਮਿਰਜ਼ੇ ਕਹਿੰਦੇ ਆ ਮਾਮਾ। ਲਓ ਜੀ ਮਿਰਜ਼ਾ ਰਲਾਈ ਜਾਂਦਾ ਸੀਮੈਂਟ। ਤੇ ਬਾਕੀ ਆਵਾਮ ਨਹੀਂ ਆ ਰਹੀ। ਚਾਚਾ ਕਿੱਥੇ ਆ? ਪੂਰੇ ਪਾਕਿਸਤਾਨ ਜਿਹਨੂੰ ਮਾਮਾ ਹੀ ਲੋਕ ਕਹਿੰਦੇ, ਕੋਈ ਐਸੀ ਟੈਨਸ਼ਨ ਨਹੀਂ ਹੈਗੀ। ਮਤਲਬ ਮੁਹੰਮਦ ਸੈਨ ਦਾ ਕਿਸੇ ਨੂੰ ਪਤਾ ਨਹੀਂ ਹੈਗਾ। ਮਾਮੇ ਦੇ ਨਾਂ ਤੋਂ ਮਸ਼ਹੂਰ ਹੈ। ਮਾਮੇ ਦੇ ਨਾਂ ਤੋਂ ਮਸ਼ਹੂਰ ਕਾਹਤੋਂ? ਵਜ੍ਹਾ ਕੀ ਆ? ਵੈਸੇ ਹੀ ਮਸਲਨ ਕੰਮਕਾਰ ਸਿਆਣਾ ਬੰਦਾ, ਤੇ ਜ਼ਿਆਦਾ ਲੋਕ ਇਹਨੂੰ ਮਾਮੇ ਤੋਂ
ਨਹੀਂ ਜਿਹੜੀ ਤੂੰ ਕੱਲ ਗੱਲ ਕੀਤੀ ਸੀ ਉਹ ਕਰ ਕਿਹੜੀ ਨਹੀਂ ਮੈਂ ਮਜ਼ਾਕ ਨਹੀਂ ਕਰਦਾ 19 ਭੈਣਾਂ ਇਹਦੀਆਂ ਪਿੰਡ 'ਚ ਹਾਂ ਮਤਲਬ ਵੀ ਗੱਲ ਸ਼ਰੀਫ ਬੰਦਾ ਹੈ ਨਾ ਯਾਰ ਵੀ ਲੰਘਦਾ ਟੱਪਦਾ ਹਰ ਕਿਸੇ ਨੂੰ ਧੀ ਭੈਣ ਕਹਿੰਦਾ ਵਾ ਸਮਝਦਾ ਵਾ ਤੇ ਉਹ ਹੁਣ ਤੁਸੀਂ ਸ਼ੁਗਲ ਬਣਾਇਆ 19 ਭੈਣਾਂ ਲਏਗਾ ਫਿਰ ਉਹ ਤੇ ਮੂੰਹ ਬੋਲੀਆਂ ਭੈਣਾਂ ਜਦੋਂ ਕਹਿ ਲਈਏ ਤੇ ਫਿਰ 19 ਭੈਣਾਂ ਨੇ 19 ਭੈਣਾਂ ਠੀਕ ਹੈ ਠੀਕ ਹੈ ਮਾਮਾ 7 ਭੈਣਾਂ ਇਹਦੀਆਂ ਆਪਦੀਆਂ ਵਾ ਅੱਛਾ ਅੱਛਾ ਤੇ 12 ਭੈਣਾਂ ਜਿਹੜੀਆਂ ਉਹ ਮੂੰਹ ਬੋਲੀਆਂ ਕਈਆਂ ਅੱਛਾ 19 ਹੋ ਗਈਆਂ 19 ਹੋ ਗਿਆ ਮਾਮਾ ਹੈ ਸ਼ਰੀਫ ਆਦਮੀ ਆ ਤੁਸੀਂ ਜਾਣ ਕੇ ਸਤਾਉਂਦੇ ਕਿਉਂ ਮਾਮਾ ਨਹੀਂ ਮੇਰੇ ਨਿਆਣਿਆਂ ਦਾ ਵੀ ਮਾਮਾ ਇਹ ਅੱਛਾ ਹਾਂ ਚਲੋ ਵਾਹ ਵਾਹ ਕੀ ਬਾਤ ਹੈ ਇਹ ਹੱਸਦਾ ਹੈ। ਸਾਡੀ ਨਾ ਬਤਖ ਤੇਰੇ ਰੰਗੀ ਕੱਲ ਦੀ ਤੋਰਾ ਬਦਲੀ ਫਿਰਦੀ ਏ ਉਹ ਬਾਹਰ ਹੀ ਨਿਕਲੀ ਫਿਰਦੀ ਉਹ ਤੋਰ ਛੱਟ ਕਰਦੀ ਪਈ ਤੁਰ ਤੁਰ ਕੇ ਕੱਲ ਦੀ ਲੋ ਜੀ ਇੱਕ ਬੈਠੀ ਆ ਤੇ ਦੋ ਜਿਹੜੀਆਂ ਇੱਕ ਉੱਠ ਗਈ ਹੈ ਕਹਿੰਦਾ ਵੀ ਆਹ ਘੱਟ ਬੈਂਦੀ ਆ ਤੇ ਉਹ ਬੈਂਦੀ ਬਹੁਤੀ ਪਰ ਬਤਖਾ ਵੀ ਵੜ ਗਿਆ ਅੰਦਰ ਮੈਨੂੰ ਲੱਗਦਾ ਵੀ ਆਹ ਨਹੀਂ ਬੈਂਦੀ ਪਈ ਯਾਰ ਇਹਦਾ ਹਲੇ ਟੈਨਸ਼ਨ ਹੋਈ ਪਈ ਆ ਲੇਕਿਨ ਉਹ ਜਿਹੜੀਆਂ ਦੋ ਬਹਿਣ ਲੱਗ ਪਈਆਂ ਤੋਰਾ ਸਿੱਖ ਜੀ ਹੈ ਤੋਰਾ ਸਿੱਖ ਆ ਮਿਰਜ਼ਾ ਨਹੀਂ ਬੈਂਦਾ ਪਿਆ ਬਾਕੀ ਠੀਕ ਆ ਲੋ ਜੀ ਕੰਮ ਹੋ ਗਿਆ ਆਪਣਾ ਸਟਾਰਟ ਤੇ ਇਹਦੇ ਵਿੱਚ ਪਲਸਤਰ ਹੋਣ ਲੱਗ ਗਿਆ ਵਾ ਆਹ ਕੈਬਨ ਆ ਕੱਪੜਿਆਂ ਵਾਲਾ ਇਹਦੇ ਵਿੱਚ ਅਲਮਾਰੀਆਂ ਬਣਾਉਣੀਆਂ ਆਪਾਂ ਮਤਲਬ ਵਾਸ਼ਰੂਮ ਦੇ ਜਿਹੜਾ ਨਾਲ ਹੀ ਅਟੈਚ ਆ ਵਾਸ਼ਰੂਮ ਚ ਅਲਹਮਦੁਲਿਲਾ ਕੱਲ ਜਿਹੜਾ ਵਾ ਕੰਪਲੀਟ ਹੋ ਗਿਆ ਸੀ ਪਲਸਤਰ ਤੇ ਇਹਦੀ ਕੰਧ ਨਿਕਲ ਗਈ ਸੀ ਆਹ ਵਾਲੀ ਮਤਲਬ ਇਹਦੀ ਜਿਹੜੀ ਅੰਦਰ ਵਾਲੀ ਆ ਉਹ ਕੰਧ ਹੋ ਗਈ ਆ ਆਹ ਕੰਧ ਤੇ ਅੱਜ ਹੋ ਗਿਆ ਕੰਮ ਸਟਾਰਟ ਔਰ ਰਹਿ ਗਈ ਤੇ ਆਹ ਰਹਿ ਗਈ ਆਹ ਕੰਧ ਜਿਹੜਾ ਪੁਰਾਣੀ ਆ ਹਨਾ ਹਾਂਜੀ ਇਹਦੇ ਉੱਤੇ ਥੋੜਾ ਜਿਹਾ ਔਖਾ ਹੋਣਾ ਕੰਮ ਇਹ ਨੀਰੂ ਲਾ ਕੇ ਕਰਾਂਗੇ ਅੱਛਾ ਨੀਰੂ ਲਾ ਕੇ ਕਰਾਂਗੇ ਹਾਂ ਫਿਰ ਤਾਰ ਰੋਗੇ ਖੁਸ਼ਕ ਹੋਊਗੀ ਹਾਂ ਬਾਕੀ ਆ ਲੜਕ ਗਿਆ ਨਵੀਆਂ ਕੰਧਾਂ ਜਿਹੜੀਆਂ ਇਹਦਾ ਬੜੀਆਂ ਆਸਾਨੀ ਦੇ ਨਾਲ ਹੋ ਜਾਣਗੀਆਂ ਲੇਕਿਨ ਕੰਮ ਹੋ ਗਿਆ ਸ਼ੁਰੂ ਚਾਚਾ ਅੱਜ ਕੱਲਾ ਚਾਚਾ ਨਾਸਰ ਨਹੀਂ ਆਇਆ ਅੱਜ ਤੇ ਇਹ ਆ ਵੀ ਕੰਮ ਫਿਰ ਵੀ ਇਨਸ਼ਾਅੱਲਾ ਹੋ ਜਾਊਗਾ ਮਿਰਜ਼ਾ ਨਾਲ ਭਰਾ ਨਾਲ ਆ ਇਹਦਾ ਤੇ ਕਾਹਦੀ ਟੈਨਸ਼ਨ ਹੈ ਹਾਂਜੀ ਲੋ ਜੀ ਤੇ ਨਾ ਕੰਮ ਕਰੂਗਾ ਤੈਨੂੰ ਆਹ ਬਤਕ ਦੇ ਨਾਲ ਬੰਨ ਦੇਣਾ ਮਨ ਨਹੀਂ ਦੇਣਾ ਬਤਖ ਦੇ ਨਾਲ ਤੋੜਨਾ ਵਾ ਤੋੜਨਾ ਹਾਂ ਅੱਜ ਵੇਖਣਾ ਵੀ ਬਤਖ ਤੇ ਮਿਰਜ਼ੇ ਦੇ ਵਿੱਚ ਕੀ ਫਰਕ ਆ ਫਰਕ ਤਾਂ ਕੋਈ ਨਹੀਂ ਲੱਗਣਾ ਹੈ ਵੀਡੀਓ ਆਪਾਂ ਬਣਾਉਣੀ ਹੈਲੋ ਕੱਪੜਿਆਂ ਲੀੜਿਆਂ ਦਾ ਫਰਕ ਲੱਗਣਾ ਬਸ ਨਹੀਂ ਨਹੀਂ ਉਹਦੇ ਵੀ ਕੱਪੜੇ ਇਦਾਂ ਦੇ ਹੀ ਆ ਉਹ ਵੀ ਨੀਲੀ ਇਹ ਵੀ ਨੀਲਾ ਤੇ ਨਹੀਂ ਉਹ ਚਿੱਟੀ ਆ ਯਾਰ ਇਹ ਤਾਂ ਨੀਲ ਲਾ ਲਾਂਗੇ ਮਾੜਾ ਜਿਹਾ ਹਾਂ ਠੀਕ ਆ ਤੇ ਅੱਜ ਆਪਾਂ ਇਹਨਾਂ ਦੋ ਨੂੰ ਭਜਾਉਣਾ ਬਤਖ ਨੂੰ ਤੇ ਮਿਰਜ਼ੇ ਨੂੰ ਮਿਰਜ਼ਾ ਅੱਜ ਪੱਕੀ ਗੱਲ ਹੋ ਗਈ ਆ ਆ ਕੰਮ ਕਰ ਲਾ ਮਾੜਾ ਚੰਗਾ ਦੁਪਹਿਰੇ ਅੱਜ ਤੇਰੀ ਤੇ ਬਤਖ ਦੀ ਰੇਸ ਆ ਠੀਕ ਆ ਵੇਖ ਹੈ ਵੱਧ ਗਿਆ ਹਾਂ ਤੇ ਮੁੜ ਕੇ ਆਪਾਂ ਜਿਹੜਾ ਨਾ ਇਹਨੂੰ ਇਹ ਨਹੀਂ ਕਹਿਣਾ ਕਿ ਬਤਕ ਦਾ ਭਰਾ ਹਾਂ ਬਤਖ ਦੀ ਭੈਣ ਕਰ ਦੇਣੀਆਂ 20 ਭੈਣਾਂ ਹੋ ਜਾਣੀਆਂ ਹਾਂ ਯਾਰ ਮਿਰਜ਼ਾ ਵੀ ਅੱਗੇ 19 ਭੈਣਾਂ ਦਾ ਭਰਾ ਹੁਣ 20 ਦਾ ਹੋ ਜਾਣਾ ਤੇ ਜੇ ਵਕਤ ਜਿੱਤ ਗਈ ਹਾਂ ਤੇ ਫੇਰ ਭਰਾ ਕੋਈ ਨਹੀਂ ਫੇਰ ਬਤਕ ਜਿਹੜੀ ਆ ਉਹ ਕੱਲੀ ਆ ਕੱਲੀ ਆ ਵੀ ਇਹ ਹਾਰ ਗਿਆ ਹਾਂ ਫੇਰ ਉਹ ਵੀ ਇਹਦੀ ਭੈਣ ਆਹੋ 20 ਭੈਣਾਂ ਦਾ ਭਰਾ ਹੋ ਜਾਣਾ ਆਹੋ ਲੋ ਜੀ ਮਾਸ਼ਾਅੱਲਾ ਸ਼ੁਗਰ ਦੇ ਨਾਲ ਕੰਮ ਵੀ ਹੋ ਜਾਂਦਾ ਵਾ ਨਿੰਮਾਂ ਦਾ ਮੌਸਮ ਆ ਭਾਈ ਤੇ ਬੰਦੇ ਨਿੰਮਾਂ ਪੱਟ ਕੇ ਨਾ ਰੱਖਦੇ ਪਏ ਆ ਇਹ ਚਾਚਾ ਤੂੰ ਰੱਖੀ ਆ ਇਹ ਕਿੱਥੇ ਲਾਉਣੀ ਆ ਡੇਰੇ ਤੇ ਵਾਹ ਸਾਡੇ ਡੇਰੇ ਦੀ ਨਿੰਮ ਤੇ ਉੱਥੇ ਲੱਗੇਗੀ ਜਾ ਕੇ ਮਤਲਬ ਹੋਏਗੀ ਐਂ ਕਹਿ ਇਹ ਬੜੀ ਛਾਂ ਹੋਣੀ ਇਹਦੀ ਲੋ ਜੀ ਇੱਧਰ ਇੱਕ ਬੰਦਾ ਆ ਗਿਆ ਮਿਲੋ ਮੀਟ ਮਿਸਟਰ ਚਿਸ਼ਤੀ ਕੀ ਹਾਲ ਚਾਲ ਜੀ ਠੀਕ ਯਾਰ ਤੂੰ ਸੁਣਾ ਵਧੀਆ ਕਿਹਦੇ ਆਏ ਆ ਤੁਹਾਡਾ ਯਾਰ ਖਾਲਾ ਬਣਾਉਣਾ ਹੈ ਹੋਰ ਕਿਹੜੇ ਪਾਸੇ ਬਣਾ ਲਿਆ ਬਣਾ ਤੇ ਬੜੇ ਵਾਰ ਰੱਖੇ ਹੋਏ ਨਹੀਂ ਹਾਂ ਯਾਰ ਸਿੱਧੇ ਕਰ ਰੱਖਣਾ ਇਹ ਸਿੱਧੇ ਕਰਕੇ ਰੱਖੇ ਲੋਕਾਂ ਦੇ ਪੁੱਠੇ ਹੁੰਦੇ ਆ ਲੋਕਾਂ ਦੇ ਸਿੱਧੇ ਹੁੰਦੇ ਆ ਨਹੀਂ ਪੁੱਠੇ ਹੁੰਦੇ ਨਾ ਆਪਾਂ ਸਿੱਧੇ ਉਤਾਂ ਸਫੈਦਾਂ ਤਰ੍ਹਾਂ ਖਾਲੇ ਕੀਤੇ ਆ ਇਹ ਭਈਆ ਗਜਣੀ ਬਣਿਆ ਹੋਇਆ ਤੂੰ ਤਾਂ ਯਾਰ ਯਾਰ ਗਜਨੀ ਬਣਿਆ ਯਾਰ ਨਾ ਟਿੰਡ ਕਰਾਈ ਪਹਿਲਾਂ ਅੱਛਾ ਹੁਣ ਵਾਲ ਸਿੱਧੇ ਹੋ ਗਏ ਇਹ ਟਿੰਡ ਵਾਰੀ ਆਉਣਾ ਸੀ ਨਾ ਅਸੀਂ ਵੇਖਣਾ ਵੀ ਟਿੰਡ ਤੇਰੇ ਕਿਹੋ ਜਿਹੀ ਲੱਗਦੀ ਆ ਟਿੰਡ ਮੈਂ ਆਪ ਨਹੀਂ ਵਿਖਾਉਣਾ ਆਇਆ ਮੈਂ ਟਿੰਡ ਯਾਰ ਪਤਾ ਨਹੀਂ ਕਿਵੇਂ ਲੱਗ ਸੀ ਉਹਨਾਂ ਨੂੰ ਨਹੀਂ ਕਿਵੇਂ ਸਾਨੂੰ ਤੇ ਪਤਾ ਵਾ ਕਿਵੇਂ ਦੀ ਲੱਗ ਸੀ ਚੱਲ ਅਸੀਂ ਤੇ ਉਹ ਅੱਖਾਂ ਬੰਦ ਕਰਕੇ ਇਮੇਜਿਨ ਕਰ ਲਿਆ ਵੀ ਤੂੰ ਕੀ ਲੱਗਿਆ ਹੋਏਗਾ ਬਾਕੀ ਬਾਬਾ ਜੀ ਬਤਖ ਬੈਠੀ ਹੋਈ ਆ ਕਿਹੜੀ ਸ਼ਾਇਦ ਆਂਡਿਆਂ ਤੇ ਹੋਰ ਕਿਤੇ ਬਹਿਣਾ ਅੱਛਾ ਮੈਂ ਤਾਂ ਬੱਚਿਆਂ ਤੇ ਬੈਠੀ ਹਾਏ 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 ਅੰਡੇ ਕਿੰਨੇ ਕਲਾ ਲੈਣ ਆਂਡੇ ਬੜੇ ਲਾਏ 40 ਆਂਡੇ ਨਾ ਘਰ ਯਕੀਨ ਮੰਨ 40 ਕੇ ਬੱਚੇ ਫਿਰ ਮੈਨੂੰ ਕਿੰਨੇ ਦੋਗੇ ਜਿੰਨੇ ਮਰਜ਼ੀ ਲੈ ਜੀ 20 ਦੇ ਉੱਤੇ ਬੈਠੀ ਆ 20 ਰੱਖੇ ਸਾਂਭ ਕੇ ਤੇ ਔਰਲੀ ਨੇ ਲਾਏ ਨੇ ਕੋਨੀ ਦੋਵਾਂ ਨੇ ਲਾਏ ਆ ਤਿੰਨਾਂ ਨੇ ਲਾਏ ਆ ਉਹ ਇੱਕ ਫਿਰਦੀ ਪਈ ਆ ਵਿੱਚ ਉਹਦੇ ਨਾਲ ਤੇ ਦੋ ਜਿਹੜੀਆਂ ਬੈਠੀਆਂ ਵਾ ਇਹ ਆ ਵੀ ਜਦੋਂ ਇਹਨਾਂ ਨੇ ਦੇ ਦਿੱਤਾ ਇਹਨਾਂ ਨੇ ਝਸ ਕਰਾ ਦੇਣੀ ਆ ਆ ਦੋ ਜਿਹੜੇ ਨਿੱਕੀਆਂ ਲੈਣੀਆਂ ਦੋ ਹਾਂ ਇਹ ਉਹੀ ਆ ਪਰ ਇਹਦੇ ਵਿੱਚ ਬਤਖਾ ਜਿਹੜਾ ਵੱਡਾ ਹੋ ਗਿਆ ਇਹ ਉਹੀ ਆ ਜਿਹੜੇ ਭਾਈ ਚਿਸ਼ਤੀ ਨੇ ਆਪ ਕੱਢੀਆਂ ਸੀ ਵਿੱਚੋਂ ਡੱਬੇ ਦੀਆਂ ਇਹ ਉਹੀ ਦੋ ਆ ਤੇ ਬਾਕੀ ਖਰਗੋਸ਼ ਇਸ ਵਾਰੀ ਸ਼ੁਗਲ ਤੈਨੂੰ ਦੱਸਾਂ ਆਪਣੇ ਨਾਲ ਹੀ ਹੋਈ ਜਿਹੜੀ ਪਿਛਲੀ ਵਾਰੀ ਹੋਈ ਸੀ
ਕੋਈ ਸ਼ੈ ਨਹੀਂ ਨਿਕਲੀ ਨਹੀਂ ਬੱਚੇ ਨਿਕਲੇ ਮਰ ਗਏ ਦੁਬਾਰਾ ਲਿਆਣ ਤੇ ਖਰਗੋਸ਼ ਲਿਆਣ ਤੇ ਬੱਚੇ ਮਾਂ ਹਰ ਸ਼ੈ ਮਰ ਗਈ ਸੀ ਹੁਣ ਦੁਬਾਰਾ ਖਰਗੋਸ਼ ਲੈ ਕੇ ਆਏ ਹੁਣ ਮਜ਼ੇ ਦੀ ਗੱਲ ਆ ਉਸ ਚਾਰੇ ਮੁੰਡੇ ਆ ਚਾਰੇ ਉਹ ਆਪਣੇ ਨਾਲ ਜਿਹੜੀ ਹੋਈ ਸੀ ਉਦੋਂ ਚਾਰ ਉਹਦੇ ਦੋਵੇਂ ਮੁੰਡੇ ਸੀ ਹੁਣ ਚਾਰੇ ਮੁੰਡੇ ਹੁਣ ਚਾਰੇ ਮੁੰਡੇ ਆ ਮੈਂ ਪਤਾ ਨਹੀਂ ਰੱਬ ਸਰ ਤੇ ਖਾਸ ਮਿਹਰਬਾਨ ਹੋਇਆ ਕਿ ਮੁੰਡਿਆਂ ਦੀ ਬਰਸਾਤ ਲਾਈ ਆ ਹੁਣ ਖਰਗੋਸ਼ ਇੱਧਰ ਆ ਭਾਈ ਹਾਂ ਹੁਣ ਜ਼ਿਆਦਾ ਹੋਰ ਤਰ੍ਹਾਂ ਨਿਜ਼ਾਮ ਕੀਤਾ ਵਾ ਹੁਣੇ ਵੀ ਨਹੀਂ ਕਹਿ ਸਕਦੇ ਵੀ ਬੱਚੇ ਦੇਣਗੇ ਹੈ ਹੁਣੇ ਵੀ ਨਹੀਂ ਕਹਿ ਸਕਦੇ ਵੀ ਬੱਚੇ ਹਾਂ ਇਹਨਾਂ ਨੂੰ ਵਿਚਾਰਿਆਂ ਨੇ ਕੀ ਦੇਣੇ ਹੁਣ ਇਹ ਆ ਵੀ ਖਰਗੋਸ਼ ਨਹੀਂ ਲੱਭ ਕੇ ਤੇ ਨਾਲ ਮੈਚ ਕਰਾਂਗੇ ਤੇ ਫਿਰ ਜਾ ਕੇ ਆਪਸ ਵਿੱਚ ਲੜਦਾ ਰਹਿਣਾ ਇੱਕ ਖਰਗੋਸ਼ ਨੂੰ ਤੂੰ ਲੈਣ ਲੱਗਾ ਤੇ ਹੁਣ ਕੀ ਫਿਰ ਕਰੀਏ 4-5 ਤੇ ਲਿਆ ਕਿਧਰੋਂ ਲੱਭਦੇ ਆ ਯਾਰ ਹੁਣ ਲੱਭਦੀ ਨਹੀਂ ਪਈ ਕਿਸੇ ਕੋਲ ਜਿਹਦੇ ਕੋਲ ਲੱਭਦੀ ਆ ਉਹ ਦਿੰਦਾ ਨਹੀਂ ਕਿਉਂਕਿ ਅੱਜ ਕੱਲ ਬੱਚੇ ਕੱਢਦੀਆਂ ਖਰਗੋਸ਼ਣੀਆਂ ਦਿੰਦਾ ਹੀ ਕੋਈ ਨਹੀਂ ਉਹ ਕਹਿੰਦਾ ਅਸੀਂ ਕਮਲੇ ਆ ਮੈਂ ਅਗਲੇ ਦਿਨ ਉਹ ਦਰਵੀ ਦੇ ਵਿੱਚ ਪਤਾ ਕੀਤਾ ਇੱਕ ਬੰਦੇ ਕੋਲੋਂ ਮੈਂ ਕਿਹਾ ਯਾਰ ਵੀ ਖਰਗੋਸ਼ਣੀ ਦੇ ਦੇ ਸੂਣ ਵਾਲੀ ਉਹ ਕਹਿੰਦਾ ਭਾਈ ਮੈਂ ਕਮਲਾ ਖਰਗੋਸ਼ਣੀ ਸੂਣ ਵਾਲੀ ਦੇ ਦੇਵਾਂ ਬੱਚੇ ਲੈ ਜਾ ਮੈਂ ਕਿਹਾ ਬੱਚਿਆਂ ਦਾ ਹੀ ਕਰਨਾ ਬੱਚੇ ਤੇ ਅਗਲੇ ਸਾਲ ਨੂੰ ਜਾ ਕੇ ਬੱਚੇ ਦੇਣੇ ਕਿਤੇ ਉਹਨਾਂ ਨੇ ਅਗਲੇ ਸਾਲ ਫਿਰ ਮੁੰਡੇ ਨਿਕਲੇ ਇਹ ਵੀ ਰੌਲਾ ਹੈ ਇਹ ਤੇ ਬਹੁਤਾ ਰੌਲਾ ਹੈ ਮੁੰਡਿਆਂ ਵਾਲਾ ਸਾਨੂੰ ਕਿਉਂ ਚਾਚਾ ਰੱਬ ਸਾਡੇ ਤੇ ਖਾਸ ਮਿਹਰਬਾਨ ਹੋਇਆ ਮੁੰਡੇ ਹੀ ਦਿੱਤੀ ਜਾਂਦਾ ਉਹ ਸਾਨੂੰ ਅੱਗੇ ਕਿਸੇ ਨੇ ਕਹਿਤਾ ਜਿਹੜੀ ਆ ਟਰਕੀ ਬਰਡ ਆ ਇਹ ਵੀ ਦੋਵੇਂ ਮੁੰਡੇ ਆ ਦੋਵੇਂ ਨੇ ਉਹ ਨਹੀਂ ਉਹ ਸ਼ੁਕਰ ਹੈ ਕੁੜੀ ਨਿਕਲੇ ਭਰਾਵਾ ਅਸੀਂ ਤੇ ਬੜਾ ਸ਼ੁਕਰ ਕੀਤਾ ਅਸੀਂ ਦੇਖ ਲਓ ਉਹਨੂੰ ਫਿਰਦੇ ਸੀ ਉਹ ਕਿੰਨੇ ਆਂਡੇ ਉਹਦੇ ਵਾਵਾ ਹੋ ਗਏ ਲੱਭਣੇ ਉਹਦੇ ਵੀ 10 12 ਅੰਡੇ ਉਹਨੇ ਵੀ ਦਿੱਤੇ ਆ ਹਜੇ ਲੱਭਣ ਵਾਲੇ ਵੀ ਆ ਲੱਭਣ ਵਾਲੇ ਬੜੇ ਆ ਉਹ ਦਿੰਦੀ ਹੈ ਕਿਤੇ ਫਸਲ ਪੱਠਿਆਂ ਪੁੱਠਿਆਂ ਉਹਨੂੰ ਜਦੋਂ ਇੱਥੇ ਸਵੇਰੇ ਛੱਡਦੇ ਹੋ ਜਦੋਂ ਜਾਂਦੀ ਆ ਫਸਲ ਵੱਲ ਨੂੰ ਉਦੋਂ ਉਹਦਾ ਧਿਆਨ ਰੱਖੋ ਵੀ ਕਿੱਧਰ ਨੂੰ ਜਾਂਦੀ ਉਦੋਂ ਹੀ ਦਿੰਦੀ ਜਾ ਕੇ ਕਨਫਰਮ ਲੇਕਿਨ ਹੁਣ ਬਹਿਣ ਦਾ ਨਹੀਂ ਉਹਦਾ ਚਾਂਸ ਸਮਝ ਆ ਰਹੀ ਵੀ ਬਹੂਗੀ ਕਿਦਾਂ ਮੈਂ ਨਾ ਕੱਲ ਕਮੈਂਟ ਪੜਿਆ ਸੀ ਕੱਲ ਕਿਸੇ ਨੇ ਕਿਹਾ ਸੀ ਇਹਨੂੰ ਜੰਗਲ ਵਾਲਾ ਮਾਹੌਲ ਦਿਓ ਤੇ ਫਿਰ ਇਹ ਬੈਠੇਗੀ ਸਰ ਸਾਡੇ ਆਲਾ ਦੁਆਲਾ ਜੰਗਲ ਵਾਲਾ ਹਿਸਾਬ ਆ ਕਿਉਂ ਚਾਚਾ ਆ ਡੇਰੇ ਦੇ ਨਾਲ ਨਾਲ ਜੰਗਲ ਹੀ ਆ ਫਸਲਾਂ ਵਾ ਜੰਗਲ ਹੀ ਸਮਝ ਲਓ ਜੰਗਲ ਵਾਲਾ ਮਾਹੌਲ ਹੀ ਆ ਪਰ ਹੁਣ ਬਵੇ ਤੇ ਫੇਰ ਹੀ ਆ ਲੇਕਿਨ ਜੰਗਲ 'ਚ ਹੋਰ ਖਤਰਾ ਵੀ ਹੁੰਦਾ ਵਾ ਕਿ ਮੁੜ ਕੇ ਲੱਭੇ ਨਾ ਆਹ ਬੜਾ ਰੌਲਾ ਹੈ ਨਹੀਂ ਤੁਸੀਂ ਐਵੇਂ ਕਰੋ ਨਾ ਹੂੰ ਸਵੇਰੇ ਹੈਗਾ ਜੁਮਾ ਹਾਂ ਜੱਟੂ ਨੂੰ ਛੁੱਟੀ ਹੋ ਜਾਣੀ ਅੱਧੀ ਜੱਟੂ ਨੂੰ ਹਫਤੇ ਤਾਂ ਤਵਾਰ ਦੀ ਇਹਦੀ ਲਾ ਦਿਓ ਡਿਊਟੀ ਟਰਕੀ ਬਰਡ ਦੇ ਮਗਰ ਵੀ ਮਗਰ ਰਹਿਣਾ ਜਿੱਥੇ ਬਵੇ ਉੱਥੇ ਵੇਖ ਰੋਟੀ ਤੇਰੀ ਜੱਟੂ ਆ ਜਾਊਗੀ ਉੱਥੇ ਮਗਰ ਹੀ ਪੌਣੇ ਚ ਬੰਨ ਕੇ ਲਿਆ ਦਾਂਗਾ ਤੈਨੂੰ ਯਾਰ ਰੋਜ਼ਾ ਰੱਖਦਾ ਮਾੜੀ ਗੱਲ ਜੱਟੂ ਦੀ ਇਹ ਗੱਲ ਨਹੀਂ ਅਫਤਾਰੀ ਟਾਈਮ ਪਹੁੰਚਿਆ ਕਰਾਂਗਾ ਤੇਰੇ ਮਗਰ ਆ ਲੈ ਇਹਨੂੰ ਵਿੱਚ ਦੌਰਾ ਪੜਨ ਵਾਲਾ ਵੀ ਪੈ ਜਾਂਦਾ ਅਸੀਂ ਕੀ ਕਰੀਏ ਇੱਥੇ ਕਦੇ ਲੈ ਕੇ ਮਗਰ ਇਦਾਂ ਚ ਫੜ ਕੇ ਪੜਦਾ ਨਹੀਂ ਕਿਉਂ ਜੱਟੂ ਆਪਣੇ ਪੇਪਰ ਹੋਣਾ ਸੋਮਵਾਰ ਨੂੰ ਪੇਪਰ ਆ ਲੈ ਮੈਨੂੰ ਦੱਸ ਦੇ ਮੈਂ ਤੇਰਾ ਕਰ ਦੂੰ ਇਹ ਕਿਹੜੀ ਗੱਲ ਆ ਲੈ ਵੱਡੀਆਂ ਆਫਰਾਂ ਉੱਥੇ ਬੋਰਡ ਜੀ ਆ ਜਾਂਦਾ ਇਦਾਂ ਕਿੱਥੇ ਆ ਬੋਰਡ 'ਚ 45 ਮੈਂ ਨਾਲ ਜਾਊਂਗਾ ਪੇਪਰ ਜਿੱਦਾਂ ਮਰਜ਼ੀ ਕਰਾ ਲਈ ਲੈ ਤੈਨੂੰ ਕੋਈ ਕਹਿ ਜਾਵੇ ਤੇ ਕਹਿ ਦੇ ਲੈ ਗੱਲ ਸੁਣ ਲੈ ਯਾਰ ਕਿ ਉੱਥੇ ਮੁੜ ਕੇ ਖੰਗਦੇ ਨਹੀਂ ਹੁੰਦੇ ਇਹ ਪੁੱਤ ਤੈਨੂੰ ਭਲੇਖਾ ਚਾਚੇ ਨੇ ਇਹੀ ਤੇ ਤਲਕ ਬਣਾਇਆ ਇੱਕ ਓਏ ਖੰਗਣ ਵਾਲਾ ਹੈ ਉੱਥੇ ਪਤਾ ਨਹੀਂ ਕਿੱਥੇ ਸਟਾਰ ਹੋਣੇ ਨਹੀਂ ਸਟਾਰ ਤੇ ਹੋਣੇ ਆ ਯਾਰ ਕਿੱਥੋਂ ਹੋਣੇ 32 ਦੇ ਹੋਣੇ 33 ਦੇ ਹੋਣੇ 45 ਦੇ 49 ਦੇ 7 ਦਾ ਹੋਊ ਕੋਈ ਲੈ ਜਾ 52 ਜੋ 8 ਚੋਂ 51 ਚੋਂ 54 ਯਾਰ ਤਹਿਸੀਲ ਚੀਚਾ ਵਤਨੀ ਦੇ ਵਿੱਚ ਚਾਚੇ ਦਾ ਨਾਂ ਚੱਲਦਾ ਹੈ ਤਹਿਸੀਲ ਚੀਚਾਵਤਨੀ ਦਾ ਕੋਈ ਹੈਡਮਾਸਟਰ ਮੈਨੂੰ ਨਾ ਜਾਣਦਾ ਹੋਵੇ ਤਾਂ ਗੱਲ ਕਰ ਲੈ ਦੱਸ ਜਾ ਜੱਟੂ ਤੈਨੂੰ ਆਫਰਾਂ ਹੀ ਖੁੱਲੀਆਂ ਹੀ ਆਫਰਾਂ ਪੇਪਰਾਂ ਦੀਆਂ ਜਾ ਨਾ ਪੜ ਟਰਕਨ ਦੇ ਮਗਰ ਰਹਿ ਤੂੰ ਬਸ ਚਾਚੇ ਨੂੰ ਆਪਾਂ 2 ਬੱਚੇ ਦੇ ਦੇਣੇ ਐਂਡ ਤੇ ਰਿਸ਼ਵਤ ਚ ਹੈ ਜੱਟੂ ਯਾਰ ਬੜਾ ਪਰੇਸ਼ਾਨ ਅੱਜ ਕੱਲ ਜੱਟੂ ਦੇ ਪੇਪਰ ਆ ਜੱਟੂ ਨੇ ਪੜਿਆ ਨਹੀਂ ਹੈਗਾ ਫਿਰ ਪਰੇਸ਼ਾਨੀ ਤੇ ਹੁੰਦੀ ਆ ਹੈ ਬੋਰਡ ਦੇ ਹੋ ਗਏ ਪੜਿਆ ਵਾ ਇੱਕ ਹੋਰ ਪਟਣੀ ਹਲੇ ਪਾਟਲਾ ਚਾਚਾ ਬਹੁਤ ਆ ਮਗਰ ਲੱਗੀਆਂ ਹੋਈਆਂ ਉਹ ਪਟਣੀਆਂ ਮੈਂ ਉਹ ਸਵੇਰੇ ਇੱਕ ਪੱਟੀ ਸੀ ਹੁੰਦੇ ਅੱਛਾ ਕਿਹੜੀਆਂ ਚਾਚਾ ਆ ਲੈ ਜਾ ਮੋਢੀਆਂ ਵਾ ਮੋਢਾ ਨਹੀਂ ਇਹ ਸਹੀ ਆ ਓਏ ਇਹ ਨਹੀਂ ਹੋਣੀਆਂ ਇਹ ਬਹੁਤ ਲੇਟ ਤੁਰਨੀਆਂ ਹਰ ਸ਼ਈ ਹੋ ਜਾਣੀ ਆ ਵੇਖ ਚੱਲਦੇ ਆ ਯਾਰ ਅੱਛਾ ਚਲੋ ਆਦਾ ਧਿਆਨ ਰੱਖੀ ਵਾਵਾ ਸਾਰਾ ਤੇ ਜਦੋਂ ਹੁਣ ਵਾਲ ਆਏ ਨਾ ਗੱਲ ਸੁਣ ਜਦੋਂ ਵਾਲ ਆਏ ਨਾ ਪਫ ਪੂਫ ਆਇਆ ਉਦੋਂ ਆ ਕੇ ਫਿਰ ਵਿਖਾ ਜੀ ਨਹੀਂ ਪਾਪ ਨੂੰ ਸਿੱਧੇ ਇਤੋਂ ਖੜੇ ਕਰਨੇ ਉਤਾਂ ਕਿੱਥੇ ਸਮਾਨ ਨੂੰ ਲਾਉਣੇ ਆ ਕਾਂ ਤੇ ਲੈ ਸਿੱਧੇ ਇਹਨਾਂ ਨੂੰ ਲਾਈ ਦਾ ਗਰੀ ਦਾ ਤੇਲ ਲੈਂਦਾ ਪਰ ਰੋਜ਼ ਲਾ ਕੇ ਉਹਨਾਂ ਗਿਰੀ ਦਾ ਤੇਲ ਇਹ ਨਾ ਵੀ ਆਲੂਆਂ ਵਾਲੀ ਗਰੀਸ ਕੁੱਟ ਕੇ ਲਾ ਲਵੇਂ ਆਲਾ ਦੀ ਸਪੋਰਟਿਸਟੀ ਕਈਆਂ ਦੇ ਚੱਲਿਆ ਦੋਵੇਂ ਬੈਗ ਆ ਮੇਰੇ ਵੀ ਕਈਆਂ ਫੜੇਗਾ ਨਹੀਂ ਇਹ ਦੋਵੇਂ ਬਹਿ ਗਏ ਤੇ ਕਈਆਂ ਉਹ ਪਈਆਂ ਵਾ ਮੈਂ ਅੱਗੇ ਬੈਗ ਆ ਨਾ ਉਹਨੇ ਨੇ ਕਿਹਾ ਜੀ ਡਰਾਈਵਿੰਗ ਤੂੰ ਕਰਨੇ ਮੈਂ ਕਿਹਾ ਠੀਕ ਆ ਜੀ ਹੁਣ ਤੂੰ ਦੱਸਦਾ ਰਵੀ ਐ ਨੂੰ ਜਾਣਦੇ ਉਹਨੂੰ ਜਾਣਦੇ ਤੇ ਗੇੜਾ ਗੂੜਾ ਮਾਰ ਲਿਆ ਕਰ ਇਹ ਨਾ ਹੋਵੇ ਕਿ ਤੇਰੀ ਫੌਤਗੀ ਦੀ ਖਬਰ ਹੀ ਆਵੇ ਸਾਨੂੰ ਨਹੀਂ ਯਾਰ ਕਿਹੜਾ ਮਾਰਾਂਗੇ ਮਾਰਦਾ ਰਿਹਾ ਕਰ ਯਾਰ ਵਾਲ ਵਿਖਾਈ ਰੱਖਿਆ ਕਰ ਤੁਹਾਨੂੰ ਓਕੇ ਬਾਏ ਜਾਨਣਾ ਹੋ ਮਿਰਜਾ ਓ ਖੈਰ ਹੋ ਵੀ ਖਰਾਬ ਕਰ ਦੇ ਖੈਰ ਹੋ ਵੀ ਅੱਜ ਮੈਂ ਤੈਨੂੰ ਦੱਸ ਦਵਾਂ ਚਾਚਾ ਭਰਾ ਭਰੂ ਤੇਰਾ ਕੋਈ ਨਹੀਂ ਜੋਗਾ ਇਹ ਸਿਰਫ ਮਸਾਲਾ ਮਸੂਰਾ ਲੈ ਕੇ ਹੀ ਆਊਗਾ
ਹਾਂ ਸਹੀ ਕਹਿ ਰਿਹਾ ਮੈਂ ਕੀ ਜਾਣ ਕੇ ਜਾਨ ਛਡਾਉਣਾ। ਲਓ ਜੀ ਮਾਸ਼ਾਅੱਲਾ ਕੰਮ ਹੋਈ ਜਾਂਦਾ ਵਾ। ਆਹ ਤੇ ਹੋ ਗਿਆ ਸੀ ਅੱਗੇ ਵੀ ਤੇ ਇੱਥੇ ਹੁਣ ਸ਼ੁਰੂ ਕਰਤਾ ਵਾ। ਛਾਪ ਲੱਗ ਗਈ ਇੱਧਰ ਸਾਰਾ ਤੇ ਛਾਪਾਂ ਭੰਨ ਦਿੱਤੀਆਂ ਵਾ। ਇਹ ਮਾਮਾ ਲਾ ਕੇ ਗਿਆ, ਵੇਖ ਲਾ ਤੂੰ ਕਿੰਨਾ ਥੱਲੇ ਗੁੱਲ ਕੀਤਾ ਸੀਮੈਂਟ। ਇੱਧਰ ਕੌਣ ਫਿਰਦਾ ਸੀ? ਇੱਧਰ ਸਾਡੀ ਕੋਕੋ ਫਿਰਦੀ ਸੀ। ਲਓ ਜੀ ਕੋਕੋ ਸਾਡੀ ਅੱਜ ਖੁੱਲੀ ਆ ਸਵੇਰ ਦੀ ਤੇ ਮਾਸ਼ਾਅੱਲਾ ਗੇੜੇ ਕੱਢਦੀ ਆ। ਕਰੋ ਚੈੱਕ, ਆਹ ਪੁੱਠੇ ਕੰਮ ਨਹੀਂ ਕਰਨੋਂ ਹਟਦੀ। ਆ ਜਾ ਤੇ ਰਹਿਣ ਦੇ, ਸਾਨੂੰ ਕਰ ਲੈਣੇ ਤੇ ਕੰਮ ਧੰਦਾ। ਲਓ ਜੀ ਪੈਪ ਲੱਗ ਗਿਆ ਸੀ, ਕਿਹਾ ਵੀ ਮਾਲ ਨੂੰ ਪਾਣੀ ਪਿਆ ਦਈਏ। ਆਹ ਜਿਹੜੇ ਆਪਣੇ 5 ਡੰਗਰ ਆ ਇਹਨਾਂ ਨੂੰ ਪਾਣੀ ਛੱਡ ਕੇ ਪਿਆਈਦਾ ਇਸ ਡਰਮ ਚੋਂ। ਤੇ ਮੜਾ ਪਾਣੀ ਮਾਰ ਸਹੀ ਤਰ੍ਹਾਂ ਪੁੱਤ ਮਾਰ, ਰੱਖ ਥੱਲੇ। ਘੋੜੀ ਨੂੰ ਪਾਣੀ ਪਿਆ ਦਈਏ, ਐਂਬਰ ਰਾਣੀ ਨੂੰ ਛੱਡਦੇ ਅੱਜ ਕੱਲ੍ਹ ਨਹੀਂ ਹੈਗੇ ਉਹਨੂੰ, ਮਤਲਬ ਬਾਹਰ ਨਹੀਂ ਕੱਢਦੇ ਕਿਉਂਕਿ ਨਾ ਉਹਦੇ ਉਹ ਮੋਰੀ ਵਗੈਰਾ ਲਾਈ ਹੋਈ ਆ ਆਪਾਂ, ਜਿਹੜਾ ਧਲਿਆਰਾ ਵਾ ਉਹ ਫਿਰ ਪਾਉਣਾ ਪੈਂਦਾ ਵਾ। ਇਸ ਕਰਕੇ ਨਾ ਅੱਜ ਤਰੀਕ ਕਿੰਨੀ ਹੋ ਗਈ? ਅੱਜ ਤਰੀਕ ਹੋ ਗਈ ਆ ਜੱਟੂ 5 13 ਤਰੀਕ ਲੱਗ ਪਤਾ ਲੱਗ ਜਾਣਾ ਹੈ। ਸਮਝ ਨਾ। ਅੱਛਾ 5 ਹੋ ਗਈ। ਹਾਂ 11 ਤੇ ਪਤਾ ਲੱਗਣਾ, 28 ਤੇ ਅਗਰ ਚੈੱਕ ਕਰਾਈਏ ਤੇ। ਹੁਣ ਅਕਸਰ ਬੰਦੇ ਕਹਿੰਦੇ ਆ ਭਾਈ ਡਾਕਟਰ ਨੂੰ ਜਿਹੜਾ ਅਲਟਰਾਸਾਊਂਡ ਆ ਉਹ ਕਰਵਾਈਦਾ ਚੈੱਕ 40 ਤੇ, ਠੀਕ ਆ। ਕੋਈ ਕਹਿੰਦੇ 2 ਮਹੀਨਿਆਂ ਬਾਅਦ ਚੈੱਕ ਕਰਾਓ, ਕੋਈ ਕਹਿੰਦੇ 18 ਦਿਨਾਂ ਦਾ ਵੀ ਪਤਾ ਲੱਗ ਜਾਂਦਾ ਵਾ, ਕੋਈ ਬੰਦਾ ਕਹਿੰਦਾ ਵਾ 28 ਤੇ ਚੈੱਕ ਕਰਾ ਲਓ। ਮਤਲਬ ਸਾਨੂੰ ਨਾ ਇਹ ਬੜੀ ਕਨਫਿਊਜ਼ਿੰਗ ਆ। ਅੱਛਾ ਇਹ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਇਹ ਸਾਰੀਆਂ ਕਹੀਆਂ ਵਾ ਉਹਨਾਂ ਨੇ ਤਾਜ਼ੀਦਾਰਾਂ ਨੇ, ਮਤਲਬ ਜਿਨ੍ਹਾਂ ਕੋਲ ਘੋੜੇ ਹੈਗੇ ਆ। ਹਰ ਬੰਦੇ ਦਾ ਆਪਣਾ ਆਪਣਾ ਐਕਸਪੀਰੀਅੰਸ ਆ। ਅਸੀਂ ਵੀ ਹਲੇ ਕਨਫਿਊਜ਼ ਆ। ਮੈਂ ਡਾਕਟਰ ਨੂੰ ਵੀ ਮੈਸੇਜ ਕੀਤਾ ਸੀ, ਉਹਨਾਂ ਨੇ ਰਿਪਲਾਈ ਨਹੀਂ ਕੀਤਾ, ਹਲੇ ਗੱਲ ਨਹੀਂ ਹੋ ਸਕੀ। ਮੈਂ ਸੋਚਿਆ ਡਾਕਟਰ ਨੂੰ ਪੁੱਛੀਏ, ਉਹਨਾਂ ਨਾਲ ਮਸ਼ਵਰਾ ਕਰਕੇ ਕਿ ਅਲਟਰਾਸਾਊਂਡ ਕਦੋਂ ਬਣਦਾ। ਵੈਸੇ ਦਿਨ ਹੋ ਗਏ ਆ 13 ਤੇ 16ਵਾਂ 17ਵਾਂ ਦਿਨ ਆ ਮੇਰਾ ਖਿਆਲ ਆ। ਨਹੀਂ ਜ਼ਿਆਦਾ। ਹਾਂ 13 ਨੂੰ ਬਣੀ ਸੀ ਥੋੜੀ। 13 ਤੇ 13 26 ਤਰੀਕ ਤੇ 26 ਤੇ 2 15 26 ਤੇ 2 15 ਹਾਂ ਹੋ 13 ਤੇ 2 15 15 ਤੇ 5 20 ਦਿਨ ਹੋ ਗਏ। 20 ਦਿਨ ਪੂਰੇ। ਹਾਂ 20 ਦਿਨ ਹੋ ਗਏ, ਅੱਜ 20ਵਾਂ ਦਿਨ ਹੈ। 8 ਦਿਨਾਂ ਨੂੰ ਪਤਾ ਲੱਗਣਾ ਹੁਣ। ਚਲੋ ਵੇਖਦੇ ਆ। ਦਿਨਾਂ ਨੂੰ ਫਿਰ ਮਹੀਨਾ ਬਣ ਜਾਣਾ 13 ਤੇ। ਹਾਂ 13 ਦੇ ਤੇ ਮਹੀਨਾ ਬਣ ਜਾਣਾ। ਚਲੋ ਵੇਖਦੇ ਆ। ਦਿਨ ਹੋ ਗਏ ਆ। ਹੈ ਦਿਨ ਜ਼ਿਆਦਾ ਹੋ ਗਏ। ਚਲੋ ਵੇਖਦੇ ਆ ਕੀ ਬਣਦਾ। ਪਾਣੀ ਪਿਆ ਲਈਏ। ਆ ਮੇਰਾ ਪੱਕਾ ਪਾਣੀ ਪੀ ਲਾ। ਹਲੇ ਹੁਣ ਸਾਨੂੰ ਨਾ ਥੋੜੀ ਜਿਹੀ ਕਨਫਿਊਜ਼ਨ ਇਹ ਆ ਵੀ ਕਦੋਂ ਚੈੱਕ ਕਰਾਉਣਾ ਬਣਦਾ ਵਾ। ਪੀਲਾ ਪੁੱਤ ਪੀਲਾ। ਤੇ ਵੇਖਦੇ ਅੱਲਾ ਖੈਰ ਕਰੇਗਾ। ਬਸ ਤੁਸੀਂ ਦੁਆ ਕਰਨੀ ਸਾਰਿਆਂ ਨੇ ਕਿ ਇਹਦੇ ਵੱਲੋਂ ਖੁਸ਼ਖਬਰੀ ਹੋਵੇ। ਯਕੀਨ ਮੰਨੋ ਬੜਾ ਚਾਅ ਵਾ। ਦੇਖ ਲਾ ਦੇਣੀ ਹੈ ਦੇਖ ਇਨਸ਼ਾਅੱਲਾ ਜਿੱਦਾਂ ਡਾਕਟਰ ਨੇ ਖੁਸ਼ਖਬਰੀ ਦੇਣੀ ਆਪਾਂ ਨੂੰ, ਆਪਾਂ ਅਗਲੇ ਦਿਨ ਇਨਸ਼ਾਅੱਲਾ ਦੇਖ ਲਾ ਦੇਣੀ ਅੱਲਾ ਦੇ ਘਰ ਦੇ ਵਿੱਚ। ਕੋਈ ਨਹੀਂ, ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਉਮੀਦ ਬੜੀ ਆ ਰੱਬ ਦੇ ਘਰ 'ਚ ਕਿ ਰੱਬ ਰੰਗ ਭਾਗ ਲਾਊਗਾ ਇਹਨੂੰ ਤੇ ਜਦੋਂ ਲਾ ਦੇਵੇ ਅੱਲਾ ਖੈਰ ਕਰੂਗਾ ਬਚ। ਲੇਕਿਨ ਹਲੇ ਕਨਫਿਊਜ਼ਨ ਬਸ ਇਹ ਹੈ, ਜੇ ਕਿਸੇ ਨੂੰ ਪਤਾ ਤੇ ਜ਼ਰੂਰ ਦੱਸਿਓ। ਵੈਸੇ ਯਾਰ ਹਰ ਬੰਦੇ ਦਾ ਆਪਣਾ ਇੱਕ ਐਕਸਪੀਰੀਅੰਸ ਆ, ਉਸ ਹਿਸਾਬ ਨਾਲ ਗੱਲ ਦੱਸਦਾ। ਕੋਈ 28 ਤੇ ਕਹਿੰਦਾ, ਕੋਈ 18 ਤੇ ਕਹਿੰਦਾ, ਕੋਈ 22 ਤੇ ਕਹਿੰਦਾ। ਪੁੱਤਰ ਨਹੀਂ ਕਰ ਜੁਣੇ ਨਹੀਂ ਮੇਰੀ ਜਾਨ। ਤੇ ਵੇਖੋ ਕੀ ਬਣਦਾ। ਪੀਲਾ ਲਓ ਜੀ ਮਾਲ ਸਾਡੇ ਨੂੰ ਪਿਆਇਆ ਗਿਆ ਪਾਣੀ ਤੇ ਇੱਧਰ ਸੈਮ ਸਾਹਿਬ ਵੀ ਆ ਗਏ ਟਿਊਸ਼ਨ ਤੋਂ ਹੋ ਕੇ। ਲਓ ਜੀ ਜੱਟੂ ਚੱਕ ਲਾ ਫਿਰ ਆਪਣਾ ਬੋਰੀਆ ਬਿਸਤਰਾ। ਹੈ ਕੀ? ਹਾਂ ਅੱਛਾ ਬੋਰਾ ਭਰ ਕੇ ਵਿੱਚ ਸਿੱਟਣੇ ਅੱਜ। ਜੱਟੂ ਨੇ ਸਕੀਮ ਸੋਚ ਲਈ ਬਈ। ਅੱਗੇ ਰੋਜ਼ ਅਸੀਂ ਆਲੂ ਭਰਦੇ ਆ ਗੱਟੂ ਦੇ ਵਿੱਚ, ਉੱਤੋਂ 2-2 3-3 ਆਲੂ ਚੱਕ ਕੇ ਸਿੱਟਦੇ ਆ। ਉਹ ਔਖਾ ਹੁੰਦਾ ਸਾਡੇ ਵਾਸਤੇ। ਜੱਟੂ ਕਹਿੰਦਾ ਅੱਜ ਆਪਾਂ ਦੌਰਾ ਭਰ ਕੇ ਵਿੱਚ ਸਿੱਟਣੇ ਆ। ਚਲੋ ਅੱਲਾ ਖੈਰ ਕਰੇ। ਆ ਜਾ ਵੀ ਜੱਟੂ ਆਲੂ ਭਰੀਏ ਤੇ ਫਿਰ ਪਾਈਏ ਧੋ ਕੇ। ਤੇ ਬਾਕੀ ਨਾਲ ਕੁਛ ਵੀਰ ਭਰਾ ਕਹਿੰਦੇ ਪਏ ਸੀ ਕਿ ਸੋਡਾ ਦੇ ਦਿਓ ਤਾਂ ਕਿ ਜਿਹੜੇ ਡੰਗਰ ਆ ਬਿਮਾਰ ਨਾ ਹੋ ਜਾਣ ਜਾਂ ਬਾਇਆਬਾਦੀ ਨਾ ਹੋ ਜਾਵੇ। ਤੇ ਜ਼ਰੂਰ ਇਨਸ਼ਾਅੱਲਾ ਇਹ ਵੀ ਕਰਾਂਗੇ। ਤੇ ਇਸ ਤਰ੍ਹਾਂ ਦਾਦੜ ਮਿਰਚਾਂ ਨਹੀਂ ਪੁੱਤਰ। ਅਕਸਰ ਬੰਦੇ ਉਦਣ ਦਾਦੜ ਮਿਰਚਾਂ ਆਪਾਂ ਦਿੱਤੀਆਂ ਸੀ ਨਾ, ਅਕਸਰ ਬੰਦੇ ਕਹਿੰਦੇ ਸੀ ਵੀ ਦਾਦੜ ਮਿਰਚਾਂ ਤੁਸੀਂ ਦਿੱਤੀਆਂ ਵਾ ਜਾਂ ਲਾਲ ਮਿਰਚ ਦਿੱਤੀ ਆ ਡੰਗਰ ਵਾਸਤੇ ਨਹੀਂ ਸਹੀ, ਹਰਾ ਮਸਾਲਾ ਦੇਈਦਾ। ਫਿਰ ਹਰਾ ਮਸਾਲਾ ਵੀ ਦੇਈਦਾ ਵਾ, ਲੇਕਿਨ ਦਾਦੜ ਮਿਰਚਾਂ ਇਹ ਬੜਾ ਪੁਰਾਣਾ ਰਿਵਾਜ ਆ ਜਾਂ ਬੜੇ ਪਹਿਲਾਂ ਤੋਂ ਬਜ਼ੁਰਗ ਸਾਡੇ ਦਿੰਦੇ ਆਏ ਆ। ਠੀਕ ਆ, ਉਹਨਾਂ ਨਾਲ ਬਾਇਆਬਾਦੀ ਮਰਦੀ ਆ, ਕੁਛ ਨਹੀਂ ਐਸਾ ਹੁੰਦਾ। ਸੋ ਇਸ ਕਰਕੇ ਮਤਲਬ ਕੁਛ ਵੀ ਨਹੀਂ ਹੈਗਾ। ਠੀਕ ਆ, ਮਿਰਚਾਂ ਦੇਣ ਨਾਲ ਜਾਂ ਲਾਲ ਮਿਰਚ ਦੇਣ ਨਾਲ ਕੁਛ ਨਹੀਂ ਹੁੰਦਾ। ਖੋਲ ਬਈ ਜੱਟੂ। ਲਓ ਜੀ ਅਸੀਂ ਤੇ ਭਰ ਲਿਆ 2 ਗੱਟੂ ਮਿੰਟ ਦੇ ਵਿੱਚ, ਮਤਲਬ 2 ਨਹੀਂ ਅੱਧਾ ਹਾਫ ਆ ਗਾਵਾਂ ਵਾਸਤੇ ਤੇ ਆ ਬੱਚਿਆਂ ਵਾਸਤੇ। ਤੇ ਜੱਟੂ ਨੇ ਆ ਬੜੀ ਸਹੀ ਸਕੀਮ ਲਾਈ ਆ ਅੱਜ। ਜੱਟੂ ਦਾ ਪੂਰਾ ਸਕੀਮੀ ਆ ਬਈ। ਉਹ ਭਾਈ ਐਡਾ ਥੱਪਲੇ ਜਾਂਦੇ। ਹਾਂ ਆ ਭਰ ਲਿਆ ਵਾ ਅੱਲਾ ਇਸਪੁਰਦ। ਇਦਾਂ ਆਪਾਂ ਇਹਨੂੰ ਖੋਲ ਲੈਣਾ ਵਾ, ਦੇ ਵਿੱਚ ਆਪਾਂ ਜਾਂਦੇ ਕਰਨਾ। ਰੁਕ ਜਾ
ਆ ਜਾਓ ਜੀ ਚੋਰੀ ਸਾਹਿਬ। ਜੱਟੂ ਉਹ ਵੀ ਹਲੇ ਕੱਟਾ ਵੀ ਆਪਾਂ ਛੱਡਣਾ, ਚੱਲ ਖੈਰ ਆ ਉਹ ਛੱਡ ਲੈਣੇ ਭਰ ਕੇ ਨਾ ਟੋਕਰੀ, ਉਸ ਤੋਂ ਬਾਅਦ ਬਸ ਕਰ ਲਓ। ਬਸ ਐਂਡ ਤੱਕ ਲਓ ਜੀ। ਡਨ ਹੋਰ ਕਟਾ ਰਹਿ ਗਿਆ ਆਪਣਾ ਉਹ ਛੱਡ ਕੇ ਬੰਨਦੇ ਨੇ। ਤੇ ਬਾਅਦ ਚ ਚਾਰ ਲਓ ਜੀ ਮਾਸ਼ਾਅੱਲਾ ਟਰੈਕਟਰ ਆਪਣਾ ਆ ਗਿਆ ਧੁੱਪ ਕੇ। ਕਿਆ ਬਾਤ ਆ, ਲਸ਼ਕੂਰੇ ਮਾਰਦਾ ਅੱਜ ਤਾਂ। ਇਹਦੀ ਵੀ ਬੜੀ ਦੇਰ ਬਾਅਦ ਸੁਣੀ ਜਾਂਦੀ ਵਿਚਾਰੇ ਦੀ, ਟਰੈਕਟਰ ਦੀ ਬੜੀ ਦੇਰ ਬਾਅਦ ਸੁਣੀ ਜਾਂਦੀ। ਮੈਂ ਕਿਹਾ ਹੈ ਜਿਹੜਾ ਪਾ ਦੇਣਾ। ਪੱਠੇ ਲੈਣ ਚੱਲਾ ਹੁਣ। ਲਓ ਜੀ ਪਾ ਦੇ ਪਾ ਦੇ। ਆਵੇ 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 ਇੱਧਰ ਯਾਰ। ਚੱਲ ਚੱਲ ਚੱਲ। ਲੋ ਜੀ ਛਾਨੀ ਪੱਠੇ ਵੱਢਣ ਗਿਆ ਹੋਇਆ ਵਾ, ਸੈਮ ਚੱਲਾ ਮਗਰ ਲੈ ਕੇ। ਵਾਹ ਚਾਚਾ ਵਾਹ, ਆ ਵੀ ਕੰਧ ਨਿਕਲ ਗਈ, ਆ ਵੀ ਨਿਕਲ ਗਈ ਤੇ ਆ ਵੀ। ਮਤਲਬ ਅੱਲਾ ਰੱਖੇ ਖੈਰ ਕੰਮ ਤਾਂ ਹੋ ਗਿਆ ਆਪਣਾ ਅੱਜ ਹੈ ਮਾਸ਼ਾਅੱਲਾ, ਸੋਹਣਾ ਹੋ ਗਿਆ। ਅਸਲ 'ਚ ਸਾਡੀ ਜਿਹੜੀ ਆਹ ਕੰਧ ਨਾ ਹੈਗੀ ਪੁਰਾਣੀ, ਠੀਕ ਹੈ, ਤੇ ਇਹਦੀ ਜਿਹੜੀ ਤਰਾਈ ਆ ਉਹ ਹੋਈ ਆ ਥੋੜੀ, ਮਤਲਬ ਹੁਣ ਤਾਂ ਸਹੀ ਕੀਤੀ ਲੇਕਿਨ ਹੁੰਦੀ ਥੋੜੀ ਆ, ਤੇ ਤਾਂ ਕਰਕੇ ਸੀਮੈਂਟ ਬੜਾ ਔਖਾ ਟਿਕਦਾ। ਨੀਰੂ ਮਾਰ ਕੇ ਨਾ ਇੱਕ ਵਾਰ ਦੁਬਾਰਾ ਸੀਮੈਂਟ ਟਿਕਾਉਣੇ ਪਏ ਆ। ਬੜੀ ਪੁਰਾਣੀ ਕੰਧ ਆ ਇਹ, ਉਹ 20 ਸਾਲ ਦੇ ਤੇ ਧੁੱਪ ਪਈ ਹੈ। ਹਾਂਜੀ ਮਤਲਬ 20 ਸਾਲ ਦੇ ਤੇ ਧੁੱਪ ਪਈ ਆ। ਅੱਲਾ ਖੈਰ ਕਰੇ। ਲਓ ਜੀ ਮਾਸ਼ਾਅੱਲਾ ਸਾਰੇ ਦਾ ਲੈ ਆ ਕਾਰਡ ਆ ਤੇਰਾ ਹੋ ਗਿਆ ਮੁਕੰਮਲ। ਹਾਂ ਹਾਂ ਮਾਸ਼ਾਅੱਲਾ। ਜੇ ਆ ਵੀ ਕੰਮ ਜਿਹੜਾ ਅੰਦਰ ਵਾਲਾ ਉਹ ਵੀ ਸਪੀਡ ਨਾਲ ਹੋਇਆ। ਚਾਚਾ ਨਾਸਰ ਨਹੀਂ ਸੀ ਆਇਆ, ਚਾਚਾ ਸਾਜਦ ਇਕੱਲਾ ਸੀ, ਲੇਕਿਨ ਬੜੀ ਹਿੰਮਤ ਮਾਰੀ ਮਾਸ਼ਾਅੱਲਾ। ਇਹ ਆ ਵੀ ਕਾਫੀ ਹੱਦ ਤੱਕ ਜਿਹੜੀਆਂ ਦੋ ਕੰਧਾਂ ਹੋ ਗਈਆਂ ਨਿਕਲ। ਇੱਧਰ ਹੋ ਗਿਆ ਚਵਾਈ ਦਾ ਟਾਈਮ, ਇਹਨਾਂ ਨੂੰ ਵੀ ਹਨਾ ਆਵਾਜ਼ ਮਾਰ ਲਈਏ। ਆ ਆ ਆ ਆ ਆ ਆ ਆ ਆ ਮੈਨੂੰ ਲੱਗ ਗਿਆ ਪਤਾ ਬੈਠੀ ਰਹਿ। ਅੱਛਾ ਇੱਕ ਉੱਠੀ ਆ ਤੇ ਦੂਜੀ ਬਹਿ ਗਈ ਵਿੱਚ। ਮਾਸ਼ਾਅੱਲਾ ਇਹਨਾਂ ਨੇ ਵੀ ਸਹੀ ਬਣਾਇਆ, ਹੁਣ ਕੱਢਣਗੀਆਂ ਹੁਣ ਬੱਚਾ ਦਾ ਖੈਰ ਕਰੇਗਾ। ਆ ਆ ਆ ਆ ਆ ਆ ਆ ਆ ਜਾਓ ਆ ਜਾਓ ਆ ਜਾਓ। ਆ ਆ ਆ ਆ ਆ ਕੋਈ ਉਮੀਦ ਨਹੀਂ। ਆ ਆ ਆ ਆ ਆ ਕਬੂਤਰ ਬਾਹਰ ਆ ਜਾਣੇ ਆ, ਬਾਕੀ ਹੋਰ ਕੁਝ ਆਵੇ ਨਾ ਆਵੇ, ਕਿਉਂਕਿ ਆ ਤੇ ਕਬੂਤਰ ਜ਼ਰੂਰ ਬਾਹਰ ਆ ਜਾਂਦੇ ਆ। ਲੈ ਅੱਛਾ ਮਾਸ਼ਾਅੱਲਾ ਇਹਨਾਂ ਨੂੰ ਹੁਣ ਡੇਲੀ ਵੇਖਦਾ ਵਾਂ, ਡੇਲੀ 3-3 4-4 ਵੀ ਦਿਹਾੜੀ ਦੇ ਵਿੱਚ ਖੁੱਡਾ ਫੋਲੀਦਾ ਵੀ ਬੈਠੀ ਆ ਕੋਈ ਜਾਂ ਨਹੀਂ ਬੈਠੀ। ਤੇ ਅੱਲਾ ਰੱਖੇ ਖੈਰ, ਉਮੀਦ ਬੜੀ ਆ ਵੀ ਰੱਬ ਨੇ ਨਾ ਜਿੰਨੇ ਆਂਡੇ ਰੱਖੇ ਉਹਨੇ ਬੱਚੇ ਕੱਢ ਦੇਣੇ ਆ, ਰੱਬ ਦਾ ਸ਼ੁਕਰ ਆ। ਲੇਕਿਨ ਬੈਂਦੀਆਂ ਇੱਕ ਥਾਂ 'ਤੇ ਆ, ਇਹਦਾ ਹਾਲੇ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਨਾਂ ਨੂੰ ਡਾਇਵਰਟ ਕਿੱਦਾਂ ਕਰਨਾ, ਸ਼ਫਲ ਕਿੱਦਾਂ ਕਰਨਾ ਦੋਵਾਂ ਦੇ ਵਿੱਚ ਨਾ। ਮੈਂ ਚਾਹੁੰਦਾ ਵੀ 20 ਆਂਡੇ ਉਰਲੇ ਪਾਸੇ ਰੱਖ ਕੇ ਤੇ 20 ਪਰੇ ਪਏ ਆ, ਅਲੱਗ-ਅਲੱਗ ਬਹਿ ਜਾਣ ਤਾਂ ਸਕੂਨ ਹੋ ਜਾਵੇ। ਬਾਕੀ ਹੋ ਗਿਆ ਸ਼ਾਮ ਦਾ ਟਾਈਮ, ਦਿਨ ਚੱਲਾ ਵਾ, ਸੂਰਜ ਢਲ ਗਿਆ। ਦੇਖੋ ਇਸ ਟਾਈਮ ਜਿਹੜੀ ਖੂਬਸੂਰਤੀ ਆ ਉਹ ਦੇਖਣ ਨੂੰ ਯਕੀਨ ਮੰਨੋ ਮੇਰਾ ਜੀਅ ਨਹੀਂ ਕਰਦਾ ਹੁੰਦਾ ਇਸ ਟਾਈਮ। ਮੈਂ ਡੇਲੀ ਬੋਲਦਾ ਕਿ ਮੈਂ ਵਲੌਗ ਐਂਡ ਕਰਾਂ, ਕਿਉਂਕਿ ਸ਼ਾਮ ਨੂੰ ਜਿਹੜੀ ਖੂਬਸੂਰਤੀ ਆ, ਹਰਿਆਲੀ ਆ, ਉਤੋਂ ਸੂਰਜ ਦੀ ਜਿਹੜੀ ਹਲਕਾ ਹਲਕੀ ਲਾਲੀ ਆ, ਬੜੀ ਖੂਬਸੂਰਤ ਤੇ ਬੜੀ ਸੋਹਣੀ ਲੱਗਦੀ ਆ। ਤੇ ਸਾਇਮ ਹੁਣੇ ਗਏ ਆ ਪੱਠੇ ਲੱਦਣ, ਠੀਕ ਆ, ਧਾਰਾਂ ਦਾ ਉਦੋਂ ਅਬੂ ਕੱਢੀ ਜਾਂਦੇ ਆ, ਠੀਕ ਆ। ਤੇ ਮੈਂ ਹੁਣ ਅਫਤਾਰੀ ਵਗੈਰਾ ਦਾ ਜਿਹੜਾ ਕੰਮ ਤੁਹਾਨੂੰ ਪਤਾ, ਸ਼ਾਮ ਦਾ ਅਫਤਾਰੀ ਦਾ ਸਮਾਨ ਲਾਉਣਾ ਹੁੰਦਾ ਵਾ, ਵਲੌਗ ਵੀ ਤੁਹਾਡੇ ਵਾਸਤੇ ਅਪਲੋਡ ਕਰਨਾ ਹੁੰਦਾ। ਸੋ ਇਸ ਕਰਕੇ ਹੁਣ ਆਪਾਂ ਕਰਦੇ ਹਾਂ ਵਲੌਗ ਐਂਡ। ਤੇ ਦੁਆਵਾਂ ਜਿਹੜੀਆਂ ਵਾ ਤੁਹਾਡੀਆਂ ਨਾਲ ਅਲਹਮਦੁਲਿਲਾ। ਤੇ ਹੁਣ ਦਿਓ ਇਜਾਜ਼ਤ, ਮਿਲਦੇ ਸੁਬਾਹ ਇੱਕ ਅਲੱਗ ਵਲੌਗ 'ਚ, ਇੱਕ ਨਵੀਂ ਰੂਟੀਨ 'ਚ। ਰੱਬ ਰੱਖਾ।